मेरी माँ। अच्छा, क्योंकि मेरे मामे भी उत्थे ने। मामे उत्थे ही है? मामे उत्थे, मेरी फूफी एक उत्थे रहेगी। हाँ। मेरी वड्डी भैन है वो भी उत्थे रहेगी। ਤੁਹਾਡੀ ਵੱਡੀ ਭੈਣ ਵੀ ਉੱਥੇ ਹੈ? ਉਹ ਕਿਹੜੇ ਪਿੰਡ 'ਚ ਹੈ? ਤੁਸੀਂ ਫਿਰ 59 'ਚ ਜਦੋਂ ਗਏ ਹੈ ਉੱਥੇ ਗਿਆ ਸੀ ਬਸੀਂ 'ਚ? ਤੇ ਸਾਰੇ ਫਿਰ ਕੇ ਆਏ ਸੀ। ਭੈਣ ਮਿਲੀ? ਭੈਣ ਤੇ ਫਿਰ ਮਿਲ ਕੇ ਰੋਈ ਹੋਣੀ ਤੁਹਾਨੂੰ? ਭੈਣ ਆਈ ਵੀ, ਭੈਣ ਇੱਥੇ ਵੀ ਆਈ ਸੀ। ਆਈ ਸੀ? ਆਈ ਸੀ। ਉਦੋਂ ਤੇ ਤੁਸੀਂ ਦੇਖੇ, ਉਹਨੇ ਛੋਟੇ ਹੁੰਦੇ ਨੂੰ ਦੇਖਿਆ ਹੋਣਾ ਤੁਹਾਨੂੰ 8 ਸਾਲ ਦੇ ਨੂੰ। ਤਾਂ ਤੇ ਉਦੋਂ ਹੀ ਫਿਰ ਤੁਸੀਂ ਜਵਾਨ ਹੋ ਕੇ ਗਏ। ਫਿਰ ਤੁਹਾਨੂੰ ਯਾਦ ਹੈ ਮੰਜ਼ਰ ਕਿਸ ਤਰ੍ਹਾਂ ਸੀ? ਬਸ ਉਹ ਮੰਜ਼ਰ ਬਹੁਤ ਦੁੱਖ ਵਾਲਾ ਸੀ। ਦੁੱਖ ਵਾਲਾ ਸੀ। ਮੈਂ ਕਿਹਾ ਭੈਣ ਜਿਹੜਾ ਵੀ ਤੈਨੂੰ ਚੰਗਾ ਲੱਗਦਾ ਹੈ ਹਾਂ ਹਾਂ ਉਹਦੇ ਤੇ ਹੱਥ ਰੱਖ। ਹਾਏ ਹਾਏ ਹਾਏ, ਵੱਡੀ ਭੈਣ ਸੀ। ਤੇ ਮੇਰੇ ਟੱਬਰ ਦੇ ਹੋਏ ਸੀ ਬਾਂਕੜੇ ਚਾਂਦੀ ਦੇ। ਪਹਿਲਾਂ ਬਾਂਕੜੇ ਹੁੰਦੇ ਸੀ ਚਾਂਦੀ। ਉਹਨੂੰ ਕੱਢ ਕੇ ਦੇ ਤੇ ਲੈ ਭੈਣ ਤੂੰ ਪਾ। ਹਾਂ ਹਾਂ, ਕੀ ਬਾਤ ਹੈ, ਕੀ ਬਾਤ। ਛੱਡ ਕੇ ਆਏ ਉਹ ਬਾਰਡਰ ਤੇ। ਸਾਡੀ ਇੱਕ ਬਿਰਾਦਰੀ ਹੈ ਮੀਨਾ। ਅੱਛਾ, ਮੀਨਾ ਬਿਰਾਦਰੀ ਹੈ ਉੱਥੇ। ਅੱਛਾ, ਉਹਨੇ ਕੋਈ ਕਦਮ ਨਹੀਂ ਚੁੱਕਿਆ ਕਿ ਸਾਡੇ ਭਰਾ ਨੇ। ਅੱਛਾ, ਉਸ ਬਿਰਾਦਰੀ ਨੇ ਕਦਮ ਨਹੀਂ ਚੁੱਕਿਆ ਕਿ ਸਾਡੀ ਮੇਓ ਭਾਈ ਹੈ ਸਾਡੇ ਭਾਈ ਨੇ। ਉੱਤੋਂ ਤੇ ਇੱਕੋ ਹੀ ਨੇ ਨਾ, ਉੱਤੋਂ ਪਿੱਛੋਂ ਤੇ ਇੱਕੋ ਹੀ ਹੈ ਬਸ। ਕੋਈ ਹਿੰਦੂ ਹੋ ਗਿਆ, ਕੋਈ ਉਹ ਬਣ ਗਿਆ, ਜਿਹੜਾ ਕੋਈ ईमान ले आया वो मुसलमान हो। अकबर बादशाह ने किया से रिश्ते दे दो, रिश्ते दे दो। हाँ, यानी लड़कियां तो रिश्ते ले। हाँ, लेकिन एक मेव कौम से उन्हें आख देता है रिश्ता तेने नहीं देना। बुतेरी लड़ाई हुई बुतेरे, लेकिन रिश्ता नहीं देता। राजपूत जहाँ तक कहते ने मुछा थे हाथ, जा तलवार से हाथ था। मुछा थे हाथ या तलवार थे। ਦੋਸਤੋ, ਚੈਨਲ ਐਕਸੀ ਪੰਜਾਬ ਦੇ ਨਾਲ ਤਾਰਕ ਗੁੱਜਰ ਤੇ ਪ੍ਰੋਫੈਸਰ ਅਹਿਮਦ ਅਬਦੁੱਲਾ ਤੁਹਾਡੇ ਸਾਹਮਣੇ ਹਾਜ਼ਰ ਨੇ। ਤੇ ਇਸ ਵੇਲੇ ਮੈਂ ਬੈਠਾ, ਬਜ਼ੁਰਗ ਨੇ ਮੇਰੇ ਨਾਲ, ਗੁਲਾਮ ਰਸੂਲ ਸਾਹਿਬ। ਇਹਨਾਂ ਦਾ ਪਿੰਡ ਹੈ ਨਿਜ਼ਾਮਪੁਰ, ਗੁੜਗਾਵਾਂ ਦੇ ਕੋਲ। ਤੇ ਇਹ ਇਲਾਕਾ ਪੈਂਦਾ ਮੇਵਾਤ ਦਾ ਇਲਾਕਾ, ਤਾਰੀਖੀ ਤੌਰ ਤੇ ਮਸ਼ਹੂਰ ਇਲਾਕਾ। ਜੀ ਬਜ਼ੁਰਗੋ, अस्सलाम वालेकुम। वालेकुम सलाम। निजामपुर किड्डा क पिंड सी? तकरीबन 100 घरां दा पिंड सी। 100 घर सी जी। केड़ी बिरादरी सी ज्यादा? सारी बिरादरी मेव राजपूत सी। सिख भी सीगा कोई? ना। हिंदू? कोई हिंदू नहीं सी, सिर्फ ये जेडी मैं कौमां दसियां ने ये होई सी। ते दुकानदार कौन सी? खतरी हुंदे सी। खतरी। साडा पिंड दे नाल है तावड़ू पिंड। अच्छा, तावड़ू। अच्छा। उत्थों असी पहला तो हुण ते जगह जगह हट्टियां बन गई। पहला शहर विचों लिआईदा, तावड़ू शहर से साडा। ताऊ शहर चों? तावड़ू। अच्छा अच्छा, ये कस्बा सी? हाँ, ये कस्बा सी। इथे फिर मिक्स आबादी होनी है? हाँ, मतलब हिंदू भी? हिंदू मुसलमान जट जाट कौम होंदी सी एक। अच्छा, ये ਜਿਹੜੇ ਜਾਟ ਸੀ ਬਜ਼ੁਰਗੋ, ਇਹ ਜਾਟ ਆਪਣੇ ਆਪ ਨੂੰ ਹਿੰਦੂ ਹੀ ਕਹਾਂਦੇ ਸੀ ਜਾਂ ਹਿੰਦੂਆਂ ਤੋਂ ਵੱਖਰੇ ਕੋ ਕਹਾਂਦੇ ਸੀ? नहीं, सारी कौमां है जाट, हीर भी से। हीर ते और वगैरह वगैरह कौमें सारे हिंदू से, सिर्फ एक मुसलमान अलग सी। ठीक है। गुज्जर भी सीगे? गुज्जर नहीं सी, ਉੱਥੇ ਨਹੀਂ ਸੀ ਗੁੱਜਰ ਹੈ। ਠੀਕ। ਅੱਛਾ, ਇਹ ਜਿਹੜੇ ਮਿਊ ਰਾਜਪੂਤਾਂ ਦੀਆਂ ਅੱਗੇ ਗੋਤਾਂ ਵੀ ਹੈ? हाँ जी। ਤੁਹਾਡੀ ਕੀ ਗੋਤ ਹੈ? साडी है पाल है साडी दहंगड़ और गोत है साडा ਬੜਕੀਆ ਗੋਤ ਹੈ। ਉਸ ਪਿੰਡ ਦੇ ਵਿੱਚ ਨੰਬਰਦਾਰ ਕਿੰਨੇ ਸੀ? ਨੰਬਰਦਾਰ ਇੱਕੋ ਹੀ ਹੁੰਦਾ, ਇੱਕੋ ਹੀ ਸੀ ਸਾਡਾ। ਇੱਕੋ ਹੀ ਸੀ। ਸਾਡੇ ਜ਼ਿਆਦਾਤਰ ਜਿਨ੍ਹਾਂ ਕੋਲ ਜ਼ਿਆਦਾ ਦੌਲਤ ਸੀ ਉਹਨੂੰ ਕਹਿੰਦੇ ਸੀ ਬੋਰਾ। ਬੋਰਾ ਯਾਨੀ ਜਿਹਦੇ ਕੋਲ ਜ਼ਿਆਦਾ ਦੌਲਤ ਹੁੰਦੀ ਤਾਂ ਪੈਸੇ ਵਾਲਾ ਬੰਦਾ ਹੈ। ਜਿਵੇਂ ਇੱਥੇ ਚੌਧਰੀ ਕਹਿ ਦਿੰਦੇ ਆ ਜਾਂ ਸੇਠ ਕਹਿੰਦੇ, ਜਿਵੇਂ ਉੱਥੇ ਬੋਰਾ ਸੀ। ਤੇ ਬੋਲੀ ਪੰਜਾਬੀ ਦੇ ਨੇੜੇ ਸੀ ਜ਼ਿਆਦਾ ਜਾਂ ਉਰਦੂ ਦੇ ਨੇੜੇ ਸੀ? ਅਸੀਂ ਸਾਡੀ ਉਰਦੂ ਦੇ ਨਾਲ ਜ਼ਿਆਦਾ ਬੋਲੀ ਮਿਲਦੀ ਹੈ ਸਾਡੀ। ਅੱਛਾ, ਉਹ ਵੈਸੇ ਤੁਸੀਂ ਉਸ ਬੋਲੀ ਨੂੰ ਕਹਿੰਦੇ ਕੀ ਸੀ? ਉਹਦਾ ਨਾਂ ਕੀ ਲੈਂਦੇ ਸੀ ਆਪਣੀ ਬੋਲੀ ਦਾ? ਮੇਵਾਤੀ ਬੋਲੀ ਹੈ। ਤੇ ਮੇਵਾਤ ਚੋਂ, ਮਿਊਆਂ ਚੋਂ ਬੜੇ ਬੜੇ ਕੋਈ ਨਾਮੀ ਗ੍ਰਾਮੀ ਬੰਦੇ ਵੀ ਹੋਏ ਤੇ ਮੁਗਲਾਂ ਦੇ ਨਾਲ ਵੀ ਲੜਦੇ ਰਹੇ, ਜਿਹੜੇ ਲੋਕ ਆਉਂਦੇ ਸੀ ਉਹਨਾਂ ਨਾਲ ਵੀ ਮੱਥਾ ਲਾ ਲੈਂਦੇ ਸੀ। ਸਾਡੀ ਕੌਮ ਜਿਹੜੀ ਹੈ ਨਾ, ये एक ऐसी लड़ाका कौम है कि ना ये बादशाह तो डरदी है, ਇਹੋ ਜਿਹੀ लड़ाका कौम सी। बाकी इस कौम विच एक सिर्फ सी, दगा नहीं सी करदी। ਜਿਹਦੇ ਨਾਲ ਕਰ ਲਿਆ ਵਾਦਾ
ਸਿਰ ਕਟਾ ਦਿੰਦੇ ਸੀ ਲੇਕਿਨ ਵਾਅਦੇ ਤੋਂ ਨਹੀਂ ਫਿਰਦੇ ਸੀ। ਹਾਂ ਹਾਂ ਨੰਬਰ 2 ਲੜਾਕੀ ਇਤਨੀ ਸੀ ਕਿ ਜਿਹਦੇ ਨਾਲ ਸਿਰ ਡਾਲਿਆ ਨਾ ਆਪਣਾ ਆਪ ਖਤਮ ਕਰ ਲਿਆ। ਲੇਕਿਨ ਇਹ ਕੌਮ ਡਰਨ ਵਾਲੀ ਨਹੀਂ ਸੀ, ਬਾਦਸ਼ਾਹ ਤੋਂ ਨਹੀਂ ਡਰੀ। ਇਹਦੀ ਕੀ ਵਜ੍ਹਾ? ਬਸ ਰਜਪੂਤ ਜਾਂ ਤੇ ਕਹਿੰਦੇ ਨੇ ਮੁੱਛਾਂ ਤੇ ਹੱਥ ਜਾਂ ਤਲਵਾਰ ਤੇ ਹੱਥ ਦਾ ਜਾਂ ਮੁੱਛਾਂ ਤੇ ਹੱਥ ਆਹੋ ਜਾਂ ਤਲਵਾਰ ਤੇ। ਇੱਕ ਇਹੋ ਜਿਹੀ ਅਲੱਗ ਕੌਮ ਹੈ ਰਜਪੂਤ ਦੀ, ਅਲੱਗ ਕੌਮ ਹੈ। ਅੱਗਾ ਪਿੱਛਾ ਨਹੀਂ ਦੇਖਦੀ ਕਿ ਬਈ ਅੱਗੋਂ ਕੀ ਬਣਨਾ। ਨਹੀਂ ਰਜਪੂਤ ਬਾਕੀ ਵੀ ਹੈ, ਕਈ ਬੜੇ ਨਰਮ ਮਿਜਾਜ ਵੀ ਹੁੰਦੇ ਆ। ਮਿਊ ਜਰਾ ਮਿਊਆਂ ਚ ਜ਼ਿਆਦਾ ਇਹ ਖੜਕਾ ਦੜਕਾ ਬਹੁਤਾ ਸੀ, ਹੈ ਨਾ। हाँ ये अकबर बादशाह ने क्या से रिश्ते दे दो, रिश्ते दे दो। हाँ यानी लड़कियां तो रिश्ते ले सी। हाँ लेकिन एक मेव कौम से उन्हें आख देता से रिश्ता तेने नहीं देना। बुतेरी लड़ाई हुई बुतेरे, लेकिन रिश्ता नहीं देता मेव। किसे म्यू सरदार को मंगया सी उन्हें? आहो मेवा तो रिश्ता यानी हर कौम जड़ी सी ने गुज्जर वगैरह और कौमा जट कहते सी ना, जाट कौम, हीर कौम वगैरह इन्होंने सारे रिश्ते देते। लेकिन एक मेव बिरादरी से जिन्हें रिश्ता नहीं देता अकबर बादशाह ने। अच्छा अकबर बादशाह ने क्या से रिश्ते दे दो, रिश्ते दे दो। हाँ यानी लड़कियां तो रिश्ते ले सी। हाँ लेकिन एक मेव कौम से उन्हें आख देता से रिश्ता तेने नहीं देना। बुतेरी लड़ाई हुई बुतेरे, लेकिन रिश्ता नहीं देता मेव। किसे म्यू सरदार को मंगया सी उन्हें? आहो मेवा तो रिश्ता यानी हर कौम जड़ी सी ने गुज्जर वगैरह और कौमा जट कहते सी ना, जाट कौम, हीर कौम वगैरह इन्होंने सारे रिश्ते देते। लेकिन एक मेव बिरादरी से जिन्हें रिश्ता नहीं देता अकबर बादशाह ने। अच्छा जी हाँ ठीक है। नहीं रिश्तेदारी तो बाद लोग इस वास्ते भी बादशाहां नाल कर लेंदे सी कि चलो रिश्ता तो करना ही है किसी नाल ते अच्छे खानदान च हो जाए। हुण भी तो इस तरह ही असीं करदे भी अच्छे खानदान च हो जाए। साडी बिरादरी च हुण तो देखो इस पंजाब विच आके ते सब कुछ बदल गया साडा भी। अच्छा लेकिन पहला साडे जिवें तू कहंदे तुहाडा गोत की साडा एक गोत या एक पाल एक तो लेंदी सी दूसरी नू देंदी सी। अच्छा इस दे इलावा साडा कोई ना कोई गैर बिरादरी नू कोई रिश्ता नहीं सी देंदा। अच्छा अपने गोत च नहीं सी करदे? अपने च नहीं दूसरे च यानी मुंतखब के उते भाई इस नू रिश्ता देना है ते इस तो रिश्ता लेना है मुकम्मल। यानी जेनू देना उसे तो नहीं लेना। अच्छा हिंदू भी इस तरह ही करते हैं? हिंदू अपने गोत च नहीं करते? वो भी जेड़ा साडा इलाका है वो भी इसी तरह करते हैं। ਇਹਦਾ मतलब है हिंदुआं वालियां गल्लां मिऊआं दे विच कुछ है? पड़ोसी जो सी पड़ोसी भी सी। पड़ोसी देखो एक दा असर तो पैंदा है ना हर चीज दे। ਤੁਹਾਡੇ ਬਜ਼ੁਰਗ ਵੀ ਬਾਓ ਜਦਾਦ ਪਹਿਲੇ ਹਿੰਦੂ ਸੀ? ਸਾਡੇ ਬਾਓ ਜਦਾਦ ਪਹਿਲੇ ਹਿੰਦੂ ਸੀ। अच्छा लेकिन राजपूत सी पहला। राजपूत हिंदू सी। हाँ फिर ये गया सी ना ये केड़ा वली अल्लाह गया सी ਇਹਦੇ ਨਾਲ फिर साडा ये सारा इलाका ਉਹਦੇ ਨਾਲ। ਬੂ ਅਲੀ ਕਲੰਦਰ ਤਾਂ ਨਹੀਂ जी ਬੂ ਅਲੀ ਕਲੰਦਰ ਪਾਣੀਪਤ ਵਾਲੇ? नहीं ਉਹ ਹੋਰ ਸੀ ਉਹ ਕਿਤੇ ਮੇਰਾ ਉਹਦਾ ਚੇਤਾ नहीं ਰਿਹਾ। ਉਹਨੇ ਜਾ ਕੇ ਮੁਸਲਮਾਨ ਕੀਤੇ ਨੇ ਸਾਰੇ। अच्छा पहले सारे हिंदू सी। अच्छा ਮਿਊ ਜਿਹੜੇ ਆ ਇਹ ਹਿੰਦੂ ਵੀ ਹੈ? ਹਿੰਦੂਆਂ ਚ ਵੀ ਮਿਊ ਹੈ ਨੇ? ਸਾਰੇ ਮੁਸਲਮਾਨ ਹੋ ਗਏ? ਮਿਊ ਜਿੰਨਾ ਸੀ ਮੇਵਾਤ ਇਲਾਕਾ ਸਾਰਾ ਮੁਸਲਮਾਨ ਹੋ ਗਿਆ। ਮੁਸਲਮਾਨ ਉਹਨਾਂ ਮਿਊਆਂ ਚ ਹਿੰਦੂ ਨਹੀਂ ਕੋਈ। ਉਹ ਹੁਣ ਤੁਹਾਨੂੰ ਤੇ ਸਮਝਦੇ ਹੋਣੇ ਆ ਵੀ ਇਹ ਤੇ ਸਾਡੇ ਦਾਇਰੇ ਚੋਂ ਨਿਕਲ ਗਏ ਹਿੰਦੂ ਰਾਜਪੂਤ। ਹਾਂ ਤੇ ਉਹ ਕਹਿੰਦੇ ਹੋਣੇ ਇਹ ਤੇ ਹੁਣ ਸਾਡੇ ਦਾਇਰੇ ਚੋਂ ਨਿਕਲ ਗਏ, ਇਹ ਤਾਂ ਬਾਹਰ ਨਿਕਲ ਗਏ ਹੈ। ਹਾਂਜੀ ਹੁਣ ਵੀ ਹੈ ਨਾ ਰਾਜਪੂਤ ਸਾਡੇ ਉੱਥੇ ਵੀ ਨੇ। ਉੱਥੇ ਤਾਂ ਹੈ ਨੇ ਉੱਥੇ ਹੈ ਨੇ ਲੇਕਿਨ ਉਹ ਹਿੰਦੂ ਨੇ ਅਸੀਂ ਮੁਸਲਮਾਨ ਹੈ। ਤੁਹਾਡੇ ਬਜ਼ੁਰਗਾਂ ਦੀਆਂ ਵੈਸੇ ਹਿੰਦੂ ਰਾਜਪੂਤਾਂ ਨਾਲ ਦੋਸਤੀਆਂ ਹੈ ਸੀ, ਤਾਲੁਕ ਹੈ ਸੀ? ਤਾਲੁਕਾਤ ਤੇ ਜ਼ਾਹਿਰ ਹੈ ਕਿ ਹੁਣ ਸਾਰਿਆਂ ਨਾਲ ਸਾਡੇ ਇੱਥੋਂ ਬੈਠੇ ਸਾਰਿਆਂ ਨਾਲ ਤਾਲੁਕ, ਐਮਪੀ ਨਾਲ ਤਾਲੁਕ, ਉਹਦੇ ਨਾਲ ਤਾਲੁਕ, ਉਹਦੇ ਨਾਲ ਸ਼ਹਿਰ ਵਾਲਿਆਂ ਦਾ ਤਾਲੁਕ ਤਾਂ ਹੁੰਦੇ ਨੇ। ਹਾਂ ਤੇ ਇਸ ਵਾਸਤੇ ਵੀ ਉਹ ਆਪਸ ਰੱਖਦੇ ਹੋਣੇ ਆ ਕਿ ਸਾਡੀ ਬਰਾਦਰੀ ਇੱਕ ਹੈ। ਹਾਂ ਹੁਣ ਜਦੋਂ ਇਹ ਲੜਾਈ ਹੋਈ ਹੈ ਨਾ ਬੜੀ ਤਕੋਪਜ ਯਾਨੀ ਹਿੰਦੂਆਂ ਨੇ ਸਾਨੂੰ ਬੜਾ ਖਰਾਬ ਕੀਤਾ ਯਾਨੀ ਕਤਲ ਕੀਤਾ ਤੇ ਅਸੀਂ ਵੀ ਕਿਉਂਕਿ ਜ਼ੋਰ ਸੀ ਸਾਡਾ ਵੀ ਥੋੜੇ ਸੀ ਇੱਕ ਜ਼ਿਲ੍ਹਾ ਹੈ ਤੇ ਅਸੀਂ ਵੀ ਉਹਨਾਂ ਨੂੰ ਕਤਲ ਕੀਤਾ। ਸਾਡੀ ਇੱਕ ਬਿਰਾਦਰੀ ਹੈ ਮੀਨਾ
ਅੱਛਾ ਮੀਣਾ ਬਿਰਾਦਰੀ ਹੈ ਉੱਥੇ। ਅੱਛਾ ਉਹਨੇ ਕੋਈ ਕਦਮ ਨਹੀਂ ਚੁੱਕਿਆ ਕਿ ਸਾਡੇ ਭਰਾ ਨੇ, ਅੱਛਾ ਉਸ ਬਿਰਾਦਰੀ ਨੇ ਕਦਮ ਨਹੀਂ ਚੁੱਕਿਆ ਕਿ ਸਾਡੀ ਮਿਓ ਇਹ ਭਾਈ ਆ ਸਾਡੇ। ਸਾਡੇ ਭਾਈ ਨੇ। ਉੱਤੋਂ ਤੇ ਇੱਕੋ ਹੀ ਨੇ ਨਾ, ਉੱਤੋਂ ਪਿੱਛੋਂ ਤੇ ਇੱਕੋ ਹੀ ਹੈ। ਇੱਕੋ ਹੀ ਆ ਬਸ। ਕੋਈ ਹਿੰਦੂ ਹੋ ਗਿਆ, ਕੋਈ ਉਹ ਬਣ ਗਿਆ, ਜਿਹੜਾ ਕੋਈ ਈਮਾਨ ਲਿਆਇਆ ਉਹ ਮੁਸਲਮਾਨ ਹੋ ਗਿਆ, ਜਿਹਨੇ ਨਹੀਂ ਹੈ। ਹੁਣ ਜਿਵੇਂ ਰਸੂਲ ਪਾਕ ਦੇ ਜ਼ਮਾਨੇ 'ਚ ਵੀ ਤੇ ਇਹੋ ਹੀ ਸੀ, ਫਰਕ ਸੀ ਬੰਦਿਆਂ ਦਾ। ਆਹੋ। ਲੇਕਿਨ ਬੰਦਿਆਂ 'ਚ ਨਫ਼ਰਤ ਨਹੀਂ ਸੀ ਮੇਰਾ ਖਿਆਲ ਜਦੋਂ ਨਹੀਂ, ਆਪਸ ਵਿੱਚ ਬਹੁਤ ਸਲੂਕ ਨਾਲ, ਬਸ ਖਾਂਦੇ ਨਹੀਂ ਸੀ ਇੱਕ ਦੂਸਰੇ ਦਾ ਖਾਂਦੇ ਨਹੀਂ। ਖਾਂਦੇ ਨਹੀਂ, ਅਗਰ ਖਾਂਦੇ ਸੀ ਤੇ ਵੱਖਰਾ। ਕਹਿੰਦੇ ਮੁਸਲਮਾਨ ਖਾ ਲੈਂਦੇ ਸੀ ਉਹਨਾਂ ਦੇ ਹੱਥ ਦਾ, ਤੇ ਉਹ ਨਹੀਂ ਸੀ ਖਾਂਦੇ। ਮੁਸਲਮਾਨ ਨੂੰ ਵੱਖਰਾ ਦਿੰਦੇ ਸੀ, ਉਹ ਵੱਖਰਾ ਦਿੰਦੇ ਸੀ, ਸੁੱਕਾ। ਤੁਹਾਡੇ ਰਾਜਪੂਤ ਭਰਾ ਵੀ ਤੁਹਾਨੂੰ ਇਦਾਂ ਹੀ ਵੱਖਰਾ ਦਿੰਦੇ ਸੀ? ਆਹੋ, ਸਭ ਉਹ ਕਿਉਂਕਿ ਉਹ ਹਿੰਦੂ ਥੇ, ਹਮ ਮੁਸਲਮਾਨ ਥੇ। ਫਰਕ ਪੈ ਗਿਆ ਨਾ। ਅੱਛਾ, ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਸੀ? ਮੇਰੇ ਵਾਲਿਦ ਸਾਹਿਬ ਦਾ ਨਾਮ ਸੀ ਪੀਰ ਖਾਨ। ਤੇ ਉਹ ਕੁਝ ਸੁਣਾਦੇ ਹੁੰਦੇ ਸੀ? ਕਿਸੇ ਕੋਈ ਦੋਸਤ ਹੋਣ ਉਹਨਾਂ ਦੇ ਹਿੰਦੂ, ਕਿਸੇ ਨਾਲ ਤਾਲਕ ਵਾਸਤਾ ਹੋਵੇ? ਸਮਾਜ ਤਕਰੀਬਨ ਉਹਨਾਂ ਦਾ ਸਾਡਾ ਰਲਦਾ ਮਿਲਦਾ ਸੀ। ਅੱਛਾ, ਬੋਲੀ ਵੀ ਰਲਦੀ? ਆਹੋ, ਤੇ ਬੋਲੀ ਵੀ ਰਲਦੀ ਸੀ ਨਾ, ਰਸਮ ਰਿਵਾਜ ਵੀ। ਹਾਂ, ਰਸਮ ਵਿਆਹ ਸ਼ਾਦੀ ਦੇ ਆਹੋ ਗੀਤ ਗਾਣੇ ਆਹੋ ਇੱਕੋ ਸੀ? ਸਭ ਇੱਕੋ ਹੀ ਸੀ, ਲੇਕਿਨ ਉਹ ਫਰਕ ਇਹ ਸੀ ਕਿ ਅਸੀਂ ਮੁਸਲਮਾਨ ਸੀ, ਹੋ ਗਏ ਹਿੰਦੂ। ਹਾਂ, ਬਾਅਦ ਵਿੱਚ ਜਦੋਂ ਇਹ ਗੜਬੜ ਜੀ ਮਚੀ, ਇਹਦੇ ਨਾਲ ਥੋੜੇ ਦਿਨ ਪਹਿਲਾਂ ਹਜ਼ਰਤ ਇਲਿਆਸ ਜੀ ਦੀ ਹੁਣ ਤਬਲੀਗ ਜਮਾਤਾਂ ਚੱਲ ਰਹੀਆਂ ਨੇ। ਹਾਂ, ਇਹ ਦਿਓਬੰਦੀ ਵਾਲੇ। ਦਿਓਬੰਦੀ। ਫਿਰ ਇਹਦਾ ਅਸਰ ਹੋ ਗਿਆ ਸਾਡੀ ਮੇਵਾਤ ਵਿੱਚ, ਇਹਨਾਂ ਦਾ ਅਸਰ ਹੋ ਗਿਆ। ਹਾਂ, ਪਹਿਲਾਂ ਨਹੀਂ ਤਾਂ ਉਹ ਹਿੰਦੂ ਵਾਲੇ ਰਿਵਾਜ ਸੀ ਸਾਡੇ, ਤੁਹਾਡੇ ਹਿੰਦੂਆਂ ਵਾਲੇ ਰਿਵਾਜ ਸੀ। ਜਦੋਂ ਇਹ ਤਬਲੀਗੀ ਜਮਾਤ ਆਈ ਹੈ, ਫਿਰ ਇਹਦੇ ਨਾਲ ਸਾਡੀ ਉੱਥੇ ਬਹੁਤ ਫਰਕ ਪੈ ਗਿਆ। ਫਿਰ ਅਸੀਂ ਇੱਥੇ ਆ ਗਏ। ਹੁਣ ਵੀ ਸਾਡਾ ਰਾਜਵਿੰਡ ਜਿਹੜਾ ਹੈ, ਸਾਡੀ ਮਿਊ ਬਿਰਾਦਰੀ ਦੇ, ਉਹਨੇ ਰਾਜਵਿੰਡ ਦੇ ਆਲੇ ਦੁਆਲੇ ਬਹੁਤ ਬੈਠੀ ਹੈ। ਰਾਜਵਿੰਡ ਵਿੱਚ ਹੁਣ ਜਿੱਥੇ ਇਹ ਮਦਰਸਾ ਇਜਤਮਾ ਹੁੰਦਾ, ਇਹ ਸਾਡੀ ਮਿਊ ਬਿਰਾਦਰੀ ਨੇ ਗਾੜ ਹੈ। ਜਗ੍ਹਾ ਵੀ ਇਹਨਾਂ ਨੇ ਦਿੱਤੀ? ਉਹਨਾਂ ਨੇ ਜਗ੍ਹਾ ਦਿੱਤੀ। ਅੱਛਾ, ਫਿਰ ਜਦੋਂ ਆਪਣਾ ਇਹ ਫਿਰ ਉਜਾੜੇ ਪਏ ਆ ਜੀ, ਹੋਈ ਹੈ, ਲੋਕਾਂ ਦੀ ਲੁੱਟਮਾਰ ਹੋਈ, ਉਦੋਂ ਤੁਹਾਡੇ ਪਿੰਡ ਚੋਂ ਤੁਹਾਨੂੰ ਕੋਈ ਯਾਦ ਹੈ ਵੀ ਕਿਸ ਤਰ੍ਹਾਂ ਦਾ ਵਕਤ ਸੀ? ਹਾਂ, ਹਮਲਾ ਹੋਣ ਵਾਲਾ ਸੀ। ਹਮਲੇ ਦਾ ਪਤਾ ਲੱਗ ਜਾਂਦਾ ਸੀ, ਨਕਾਰੇ ਸੀ ਸਾਡੇ ਕੋਲ। ਅੱਛਾ, ਹੋਰ ਤੇ ਚੀਜ਼, ਹੁਣ ਤੇ ਟੈਲੀਫੋਨ ਹੁਣ ਚੱਲੇ, ਉਹਦੇ ਨਕਾਰੇ ਸੀ। ਜਦੋਂ ਪਤਾ ਲੱਗ ਗਿਆ ਕਿ ਬਈ ਖਤਰਾ ਹੈ, ਉਦੋਂ ਉਹਨੇ ਬਜਾਤਾ। ਫਿਰ ਦੂਸਰੇ ਪਿੰਡ ਨੂੰ ਪਤਾ ਲੱਗ ਗਿਆ ਬਈ ਨਕਾਰਾ ਵੱਜਦਾ, ਉਹਨੇ ਉੱਥੇ ਬਜਾਤਾ। ਫਿਰ ਸਾਰੀ ਯਾਨੀ ਮੇਵਾਤ ਇਕੱਠੀ ਹੋ ਜਾਂਦੀ ਸੀ, ਭੱਜ ਕੇ ਆਪਣੇ ਹਥਿਆਰ ਲੈ ਕੇ ਨਾ। ਕੋਈ ਊਠ ਤੇ, ਕੋਈ ਘੋੜੇ ਤੇ ਕੋਈ ਯਾਨੀ ਪੈਦਲ, ਯਾਨੀ ਸਾਰੇ ਇਕੱਠੇ ਹੋ ਜਾਣੇ। ਫਿਰ ਉਹਨਾਂ ਦਾ ਮੁਕਾਬਲਾ ਕਰਦੇ ਸੀ, ਫਿਰ ਜੰਗ ਹੁੰਦੀ ਸੀ। ਮੇਵਾਂ ਦੀ ਬਣ ਗਿਆ ਦੋ ਪਾਰਟੀ। ਅੱਛਾ, ਇੱਕ ਯਾਸੀਨ ਖਾਨ ਸੀ ਸਾਡਾ ਲੀਡਰ। ਅੱਛਾ, ਉਹ ਰਲ ਗਿਆ ਉਹਨਾਂ ਨਾਲ, ਯਾਨੀ ਦੂਸਰੀ ਮੁਸਲਿਮ ਲੀਗ ਤੇ ਦੂਸਰੀ ਕੀ ਹੈ, ਕਾਂਗਰਸ। ਉਹ ਕਾਂਗਰਸ ਵਿੱਚ ਰਲ ਗਿਆ, ਤੇ ਦੂਸਰੇ ਲੀਡਰ ਸੀ ਜਿਹੜੇ, ਉਹ ਮੁਸਲਿਮ ਲੀਗ ਵਿੱਚ। ਤੇ ਉਹ ਸਾਨੂੰ ਰੋਕਦਾ ਸੀ ਕਿ ਬਈ ਤੁਸੀਂ ਰਹੋ ਅਮਨ ਨਾਲ। ਯਾਸੀਨ ਤੇ ਇਹ ਕਹਿੰਦੇ ਸੀ ਕਿ ਚਲੋ। ਯਾਸੀਨ ਕਹਿੰਦਾ ਸੀ ਕਿ ਨਾ ਜਾਓ ਪਾਕਿਸਤਾਨ। ਅੱਛਾ, ਅਸੀਂ ਫਿਰ ਸੋਨਾ ਪਿੰਡ ਹੈ ਸਾਡਾ, ਸੋਨਾ ਪਿੰਡ ਯਾਨੀ ਕਸਬਾ। ਉਹਦੇ ਵਿੱਚ ਇਕੱਠੇ ਹੋ ਗਏ। ਉੱਥੇ ਕੁਛਾਂ ਨੂੰ ਤੇ ਬਾਕੀ ਸਾਰੀ ਮੇਵਾਤ ਨਿਕਲ ਆਈ ਸੀ, ਲੇਕਿਨ ਕੁਛਾਂ ਨੂੰ ਤੇ ਉਹ ਲੈ ਗਿਆ ਵਾਪਿਸ ਯਾਸੀਨ। ਅੱਛਾ, ਕੁਛ ਆ ਗਈ ਪਾਕਿਸਤਾਨ ਵਿੱਚ। ਮੁਸੀਬਤ ਅਸੀਂ ਇੰਨੀ ਝੱਲੀਆਂ ਨੇ, ਸਾਡੇ ਕਾਫਲੇ ਆਏ ਨੇ ਪੈਦਲ। ਅੱਛਾ, ਤੇ ਕਾਫਲੇ ਜਿਹੜੇ ਨੇ ਉਹ ਹਿੰਦੂਆਂ ਨੇ ਕਤਲ ਕਰ ਦਿੱਤੇ ਸੀ। ਗੱਡੀਆਂ ਸਾਡੀ ਕਤਲ ਕਰ ਦਿੱਤੀਆਂ ਸੀ। ਨਹੀਂ, ਇਹ ਤੁਹਾਡੇ ਪਿੰਡ ਤੇ ਵੀ ਹਮਲਾ ਹੋਇਆ ਸੀ? ਪਿੰਡ ਦੇ ਤੇ ਸਾਡੇ ਤੇ ਹਮਲਾ ਨਹੀਂ ਹੋਇਆ, ਕਿਉਂਕਿ ਬਾਰ ਜਿਹੜੇ ਪਿੰਡ ਸੀ ਨਾ, ਉੱਥੇ ਤੇ ਯਾਨੀ ਫਟਾਫਟ ਇਕੱਠੇ ਹੋ ਜਾਂਦੇ ਸੀ ਨਾ ਬੰਦੇ। ਖਤਰਾ ਦਿਸਦਾ ਸੀ, ਉਹ ਨਕਾਰਿਆਂ ਨਾਲ ਇਕੱਠੇ ਹੋ ਜਾਂਦੇ ਸੀ। ਉੱਥੇ ਤਾਂ ਨਹੀਂ। ਬਾਕੀ ਸਾਥੋਂ ਅਗਲੇ ਜਿਹੜੇ ਪਿੰਡ ਸੀ, ਉਹ ਸਾਰੇ ਹਿੰਦੂਆਂ ਨੇ ਨਾ, ਇਹ ਇੱਥੋਂ ਤੀਕਰ ਕੇ ਜੱਚਗੀ ਵਿੱਚ ਜਿਹੜੀ ਜੱਚਾ ਹੁੰਦੀ ਹੈ ਨਾ, ਉਹਨੂੰ ਵੀ ਉਹਨਾਂ ਨੇ ਕਤਲ ਕਰ ਦਿੱਤਾ। ਬੱਚਾ ਹੋਣ ਵਾਲੀ ਜਨਾਨੀ ਅੱਗ ਲਾ ਦਿੰਦੇ ਸੀ। ਪਹਿਲਾਂ ਅੱਗ ਲਾਉਂਦੇ ਸੀ ਪਿੰਡ ਨੂੰ ਨਾ, ਕਿਉਂਕਿ ਉੱਥੇ ਮਕਾਨ ਕੋਈ ਨਹੀਂ ਸੀ। ਉੱਥੇ ਢਾਰੇ ਸੀ ਤੇ ਸਾਰੇ ਉਹਦੇ ਬਣੇ ਹੋਏ ਸੀ, ਕੱਖ ਕਾਨੇ ਆਂਦੇ। ਅੱਛਾ, ਇਹ ਦੱਸੋ ਤੁਸੀਂ ਕਿ ਤੁਹਾਡੇ ਪਿੰਡ ਚੋਂ ਫਿਰ ਕੁਝ ਬੰਦੇ ਰਹਿ ਗਏ ਉੱਥੇ? ਸਾਡਾ ਅੱਧਾ ਪਿੰਡ ਉੱਥੇ
ਅੱਧਾ ਪਿੰਡ ਜਿਹੜਾ ਹੈ ਹਾਂ ਉੱਥੇ ਤੁਹਾਡਾ ਉੱਥੇ ਹੀ ਹੈ ਉੱਥੇ ਬੈਠਾ। ਬੈਠੇ। ਤੁਹਾਡੇ ਰਿਸ਼ਤੇਦਾਰ ਵੀ ਬੈਠੇ ਹੈ? ਆਹੋ ਸਾਡੇ ਚਾਚੇ ਤਾਏ ਅੱਧੇ ਉੱਥੇ ਰਹਿ ਗਏ, ਅੱਧੇ ਅਸੀਂ ਇੱਥੇ ਆ ਗਏ। ਤੁਹਾਡੇ ਵਾਲਿਦ ਸਾਹਿਬ ਦੇ ਭਾਈ ਵੀ ਉੱਥੇ ਰਹਿ ਗਏ? ਨਹੀਂ, ਸਾਡੇ ਵਾਲਿਦ ਸਾਹਿਬ ਦੇ ਭਾਈ ਤੇ ਸਾਰੇ ਆ ਗਏ, ਲੇਕਿਨ ਸਾਡੇ ਦਾਦੇ ਦੇ ਭਾਈ ਉਹ ਸਾਰੇ ਉੱਥੇ ਰਹਿ ਗਏ। ਉਹਨਾਂ ਦੇ ਨਾਂ ਯਾਦ ਹੈ ਤੁਹਾਨੂੰ? ਉਹਨਾਂ ਦਾ ਨਾਮ ਬਿਦੂਨ ਸੀ ਜਾਂ ਚਾਂਦ ਸਿੰਘ ਵਗੈਰਾ ਵਗੈਰਾ। ਚਾਂਦ ਸਿੰਘ ਹਿੰਦੂਆਂ ਦੇ ਨਾਂ ਸੀ ਨਾ, ਪਹਿਲਾਂ ਤਾਂ ਸਾਰੇ ਹੀ ਨਾਂ ਹਿੰਦੂਆਂ ਤੇ ਸੀ ਨਾ। ਅੱਛਾ, ਯਾਨੀ ਉਹ ਤੁਹਾਡਾ ਜਿਹੜਾ ਦੂਸਰਾ ਦਾਦਾ ਸੀ, ਦਾਦੇ ਦਾ ਭਾਈ, ਉਹਨਾਂ ਚੋਂ ਕਿਸੇ ਦਾ ਨਾਂ ਚਾਂਦ ਸਿੰਘ ਵੀ ਸੀ ਤੇ ਇੱਕ ਦਾ ਨਾਂ ਬਦੂਨ। ਠੀਕ। ਤੁਹਾਡੇ ਦਾਦੇ ਦਾ ਕੀ ਨਾਂ ਸੀ? ਸਾਡੇ ਦਾ ਚਾਂਦ ਸਿੰਘ ਸੀ। ਤੁਹਾਡੇ ਦਾਦੇ ਦਾ ਉਹ ਆ ਗਿਆ ਸੀ? ਨਹੀਂ, ਸਾਡਾ ਤੇ ਇੱਥੇ ਆ ਗਿਆ ਨਾ। ਅੱਛਾ, ਚਾਂਦ ਸਿੰਘ ਆ ਗਿਆ। ਚਾਂਦ ਸਿੰਘ ਨਹੀਂ, ਉਹ ਉੱਥੇ ਰਹਿ ਗਏ। ਹਾਂ, ਸਾਡਾ ਦਾਦਾ ਜਿਹੜਾ ਉਹ ਸਾਡਾ ਦਾਦਾ ਤੇ ਉੱਥੇ ਹੀ ਫੌਤ ਹੋ ਗਿਆ ਸੀ। ਸਾਡੇ ਪਿਓ ਹਰੀ ਆਏ ਸੀ। ਠੀਕ ਹੈ। ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ? ਪੀਰ ਖਾਨ। ਪੀਰ ਖਾਨ ਤੁਸੀਂ ਦੱਸਿਆ। ਤੇ ਅੱਛਾ, ਚਾਂਦ ਸਿੰਘ ਦੀ ਔਲਾਦ ਉੱਥੇ ਹੀ ਹੈ? ਉੱਥੇ। ਤੁਹਾਨੂੰ ਰਾਬਤਾ ਹੈਗਾ ਉਹਨਾਂ ਨਾਲ? ਆਹੋ, ਜਦੋਂ ਅਸੀਂ ਜਾਣੇ ਆ ਨਾ। ਤੁਸੀਂ ਗਏ ਵੀ ਹੋ ਇੰਡੀਆ? ਆਹੋ। ਕਦੋਂ? ਮੈਂ ਤੇ ਬਚਪਨ ਵਿੱਚ ਗਿਆ ਸੀ, ਤਕਰੀਬਨ ਗਿਆ ਸੀ 59 ਵਿੱਚ। 59 ਚ ਜੀ? ਇਕੱਲੇ ਹੀ ਗਏ ਸੀ ਕਿ ਵਾਲਿਦ ਸਾਹਿਬ ਦੇ ਨਾਲ? ਵਾਲਿਦ ਸਾਹਿਬ ਦੇ ਨਾਲ। ਤੇ ਤੁਹਾਨੂੰ ਉਦੋਂ ਯਾਦ ਸੀ ਕਿ ਮੈਂ ਪਹਿਲੇ ਬਚਪਨ ਚ ਇੱਥੇ ਰਹਿੰਦਾ ਹੁੰਦਾ ਸੀ? ਬਸ ਇੰਨਾ ਸੀ ਕਿ ਭਾਈ ਸਾਡੇ ਘਰਾਂ ਦੇ ਬੂਹੇ ਇੱਧਰ ਸੀ। ਹਾਂ। ਤੇ ਇਸ ਤਰ੍ਹਾਂ ਉਹ ਜਦੋਂ ਅਸੀਂ ਉਹਨੂੰ ਧਾੜ ਕਹਿੰਦੇ ਸੀ, ਜਦੋਂ ਬੰਦੇ ਇਕੱਠੇ ਹੋ ਕੇ ਜਾਂਦੇ ਸੀ ਲੜਨ ਨੂੰ। ਹਾਂ ਹਾਂ। ਉਦੋਂ ਅਸੀਂ ਚਿੱਤੜਾਂ ਨੂੰ ਪਿੱਟਦੇ ਹੁੰਦੇ ਸੀ। ਉਹ ਅੱਗ ਲੱਗ ਗਈ ਫਲਾਣੇ ਥਾਂ, ਜਦੋਂ ਅੱਗ ਲਾਉਂਦੇ ਸੀ ਨਾ। ਹਾਂ 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 ਹਾਂ। ਉਹ ਫਲਾਣੇ ਅੱਗ ਲੱਗ ਗਈ ਤੇ ਉਹ ਬਸ ਇੰਨਾ ਯਾਦ। ਇਹ ਵੀ ਯਾਦ ਹੈ ਬਸ। ਤੇ ਯਾਨੀ ਤੁਹਾਨੂੰ ਸੀਨ ਯਾਦ। ਤੁਹਾਡੇ ਬੰਦੇ ਵੀ ਜਾਂਦੇ ਹੁੰਦੇ ਸੀ ਹਮਲਾ ਕਰਨ? ਤੇ ਮੇਰਾ ਪਿਓ ਨੇ ਇੱਕ ਵੱਡੀ, ਉਹਨੂੰ ਰਾਮ ਚੰਗੀ ਕਹਿੰਦੇ, ਤੇ ਇਸ ਤੋਂ ਪਹਿਲਾਂ ਤੇ ਉਹ ਸੀ ਨਾ, ਉਹ ਤੋਬੜਾ, ਯਾਨੀ ਤੋਪ ਦਾ ਛੋਟਾ ਹੁੰਦਾ ਸੀ ਤੋਬੜਾ। ਤੇ ਉਹ ਕੰਧੇ ਤੇ ਰੱਖਦਾ ਸੀ ਤੇ ਲੜਦਾ ਸੀ, ਜਾਂਦਾ ਸੀ। ਉਹਦੇ ਵਿੱਚ ਤੋਬੜੇ ਚ ਕੀ ਪੈਂਦਾ ਸੀ? ਗੋਲੀ ਪੈਂਦੀ ਸੀ? ਇਹ ਸਿੱਕਾ ਪੈਂਦਾ ਸੀ। ਸਿੱਕਾ ਬਣਾਉਂਦੇ ਸੀ। ਹਾਂ ਹਾਂ। ਉਹ ਵੱਜਦਾ ਸੀ ਅੱਗੇ ਜਾ ਕੇ? ਉਹ ਜਾ ਕੇ 18 ਸਿੱਕੇ ਪਾਉਂਦਾ ਸੀ, ਬਾਰੂਦ ਪਾਉਂਦਾ ਸੀ। ਅੱਛਾ। ਤੇ ਉਹਨੇ ਫਿਰ ਅੱਗ ਲਾ ਕੇ, ਯਾਨੀ ਅੱਗ ਲਾ ਦੇਣੀ। ਹਾਂ, ਅੱਗ ਲਾ ਦੇਣੀ। ਉਹ ਕਿੱਥੋਂ ਸਿੱਖਿਆ ਸੀ ਤੁਹਾਡੇ ਅੱਬਾ ਜੀ ਨੇ? ਤੇ ਉੱਥੋਂ ਰਵਾਜ ਜੋ ਸੀ ਜੀ, ਜਿਸ ਚੀਜ਼ ਦਾ ਰਵਾਜ ਹੋਵੇ। ਤੇ ਕਿਹੜੇ ਨਾਲ ਦੇ ਪਿੰਡਾਂ 'ਚ ਗਏ ਸੀ ਮਾਰਨ ਵਾਸਤੇ? ਉਹ 10 ਮੀਲ ਤੇ ਬੰਦੇ ਮਾਰ ਕੇ ਆਏ। ਕੋਈ ਦੱਸਦਾ ਹੁੰਦਾ ਸੀ ਕਿਹੜੇ ਪਿੰਡ ਸੀ? ਅੱਗ ਵੀ ਲਾ ਦਿੰਦੇ ਸੀ? ਪਹਿਲਾਂ ਅੱਗ ਲਾਉਂਦੇ ਸੀ, ਫਿਰ ਜਦੋਂ ਦੁਨੀਆ ਨਿਕਲ ਪੈਂਦੀ ਸੀ ਫਿਰ ਉਹਨਾਂ ਨੂੰ ਕਤਲ ਕਰਦੇ ਸੀ। ਇਹ ਕਿਉਂ ਕਰਦੇ ਸੀ ਮੁਸਲਮਾਨ? ਭਾਈ ਉਹ ਜੋ ਕਰਦੇ ਸੀ ਸਾਡੇ ਨਾਲ। ਹੈ ਤੇ ਤੁਹਾਡੇ ਭਾਈ ਸੀਗੇ ਨਾ ਜੀ, ਪਹਿਲੇ ਤੁਹਾਡੇ ਹਿੰਦੂ ਹੀ ਸੀਗੇ ਪਹਿਲੇ। ਉਹ ਬਸ ਤੁਸੀਂ ਵੀ ਹਿੰਦੂ ਹੀ ਸੀਗੇ ਉਸ ਵੇਲੇ? ਭਾਈ ਕੋਈ ਉਦੋਂ ਖਤਮ ਹੋ ਗਈ। ਉਦੋਂ ਖਤਮ ਹੋ ਗਈ। ਕੋਈ ਜ਼ਿਆਦਾ, ਕੋਈ ਜਿਹੜਾ ਜ਼ਿਆਦਾ ਦੋਸਤ ਸੀ ਉਹ ਦੱਸ ਦਿੰਦਾ ਸੀ ਕਿ ਅੱਜ ਖਤਰਾ ਹੈ, ਨੱਸ ਜਾਓ। ਅੱਛਾ, ਅੱਜ ਖਤਰਾ ਹੈ, ਨੱਸ ਜਾਓ। ਲੇਕਿਨ ਉਸ ਵੇਲੇ ਨਫ਼ਰਤ ਪੈ ਗਈ ਸੀ। ਤੇ ਕੋਈ ਤੁਹਾਨੂੰ ਵੀ ਕਿਸੇ ਨੇ ਦੱਸਿਆ ਵਿੱਚੋਂ ਵੀ ਯਾਰ ਤੁਸੀਂ ਬਚ ਜਾਓ ਤੇ ਨੱਸ ਜਾਓ, ਕੋਈ ਹਿੰਦੂਆਂ ਸਿੱਖਾਂ ਚੋਂ? ਉਹ ਦੱਸਦੇ ਹੁੰਦੇ CID, ਯਾਰ ਜਿਵੇਂ ਹੁਣ CID ਹੁੰਦੀ। ਅੱਛਾ, ਤੁਸੀਂ ਫਿਰ 59 ਚ ਗਏ ਵਾਲਿਦ ਸਾਹਿਬ ਦੇ ਨਾਲ? 2 ਜਣੇ ਗਏ, ਵਾਲਿਦ ਤੇ ਤੁਸੀਂ, ਜਾਂ ਹੋਰ ਵੀ ਸੀ ਕੋਈ ਜੀ? ਮੇਰੀ ਮਾਂ। ਅੱਛਾ। ਕਿਉਂਕਿ ਮੇਰੇ ਮਾਮੇ ਵੀ ਉੱਥੇ ਨੇ। ਮਾਮੇ ਉੱਥੇ ਹੀ ਹੈ? ਮਾਮੇ ਉੱਥੇ, ਮੇਰੀ ਫੋਪੀ ਇੱਕ ਉੱਥੇ ਰਹੇਗੀ, ਮੇਰੀ ਵੱਡੀ ਭੈਣ ਉਹ ਵੀ ਉੱਥੇ ਰਹੇਗੀ। ਤੁਹਾਡੀ ਵੱਡੀ ਭੈਣ ਵੀ ਉੱਥੇ ਹੈ? ਉਹ ਕਿਹੜੇ ਪਿੰਡ 'ਚ ਹੈ? ਤੁਸੀਂ ਫਿਰ 59 ਚ ਜਦੋਂ ਗਏ ਆ ਉੱਥੇ ਗਿਆ ਸੀ ਬਸੀਂ ਚ? ਤੇ ਸਾਰੇ ਫਿਰ ਕੇ ਆਏ ਸੀ। ਭੈਣ ਮਿਲੀ? ਭੈਣ ਤੇ ਫਿਰ ਮਿਲ ਕੇ ਰੋਈ ਹੋਣੀ ਤੁਹਾਨੂੰ? ਆਈ ਵੀ ਭੈਣ, ਇੱਥੇ ਵੀ ਆਈ ਸੀ। ਉਦੋਂ ਤਾਂ ਤੁਸੀਂ ਦੇਖੇ, ਉਹਨੇ ਛੋਟੇ ਹੁੰਦੇ ਨੂੰ ਦੇਖਿਆ ਹੋਣਾ ਤੁਹਾਨੂੰ, 8 ਸਾਲ ਦੇ ਨੂੰ। ਤੇ ਉਦੋਂ ਹੀ ਫਿਰ ਤੁਸੀਂ ਜਵਾਨ ਹੋ ਕੇ ਗਏ। ਫਿਰ ਤੁਹਾਨੂੰ ਯਾਦ ਹੈ ਮੰਜ਼ਰ ਕਿਸ ਤਰ੍ਹਾਂ ਸੀ? ਬਸ ਉਹ ਮੰਜ਼ਰ ਬਹੁਤ ਦੁੱਖ ਵਾਲਾ ਸੀ। ਕੁਝ ਦੱਸੋ ਤਾਂ ਸਹੀ ਉਹਦੇ ਬਾਰੇ। ਕੀ ਦੱਸਾਂ? ਜਦੋਂ ਗਏ ਆ ਤੇ ਉਹਨੂੰ ਪਤਾ ਤਾਂ ਨਹੀਂ ਹੋਣਾ ਕਿ ਤੁਸੀਂ ਆ ਰਹੇ? ਨਹੀਂ, ਉਦੋਂ ਕਿਹੜੇ ਟੈਲੀਫੋਨ ਸੀ? ਨਾ ਟੈਲੀਫੋਨ ਸੀ। ਅੱਛਾ, ਤੁਹਾਡੇ ਵਾਲਿਦ ਸਾਹਿਬ ਤੋਂ ਤੁਸੀਂ ਗਏ ਕਿਹੜੀ ਚੀਜ਼ ਤੇ ਗਏ ਸੀ ਫਿਰ ਅਲਵਰ ਨੂੰ? ਪਹਿਲਾਂ ਤੇ ਗਏ, ਇਹ ਚਲਦੀ ਬੱਸਾਂ ਉਹਦੇ ਚੱਲ ਪਈਆਂ ਸੀ ਕੋਈ। ਹਾਂ ਹਾਂ ਹਾਂ। ਫਿਰੋਜ਼ਪੁਰ ਗਏ, ਫਿਰੋਜ਼ਪੁਰ ਤੋਂ ਪਹਾੜ ਪੈਦਲ ਸਫ਼ਰ ਕੀਤਾ। ਅੱਛਾ, ਕਿੰਨਾ ਸੀ ਇਹ? ਕਮ ਸੇ ਕਮ 3 ਮੀਲ ਦਾ ਪਹਾੜ ਸੀ। ਠੀਕ ਹੈ, ਠੀਕ। ਫਿਰ ਅੱਗੋਂ ਪਹਾੜ ਖਤਮ ਹੋਇਆ, ਫਿਰ ਉਹਨਾਂ ਦਾ ਪਿੰਡ ਆਇਆ। ਉੱਥੇ ਜਾ ਕੇ ਭਾਈ ਜਦੋਂ ਗਏ ਤੇ ਬਸ ਉਹ ਫਿਰ। ਭੈਣ ਕਿੱਥੇ ਸੀ ਜਦੋਂ ਗਏ, ਕੋਈ ਯਾਦ ਹੈ?
ਭੈਣ ਉਦੋਂ ਖੇਤ ਵਿੱਚ ਕੰਮ ਕਰ ਰਹੀ ਸੀ। ਫਿਰ ਉਹਨੂੰ ਦੱਸਿਆ ਨਾ। ਤੁਸੀਂ ਖੇਤ 'ਚ ਪਹੁੰਚ ਗਏ? ਹਾਂ, ਪਿਓ ਸਾਡੇ ਪਿਓ ਨੂੰ ਤਾਂ ਪਤਾ ਸੀ ਨਾ, ਪਤਾ ਸੀ ਵੀ ਉਹਨਾਂ ਦੇ ਖੇਤ ਕਿੱਥੇ ਆ। ਉਹ ਯਕਦਮ ਉਹਨੂੰ ਫਿਰ ਪਤਾ ਲੱਗਾ ਵੀ ਇਹ ਆ ਗਏ। ਫਿਰ ਉਹ ਆਈਆਂ ਭੱਜ ਕੇ ਗਲਾ ਮੇਰਾ ਤੇ ਰੋਣ। ਬੜਾ ਦਿਲਕਸ਼ ਨਜ਼ਾਰਾ ਸੀ। ਉਸ ਵੇਲੇ ਪਿਓ ਬਾਪ ਨੂੰ ਬੇਟੀ ਮਿਲਦੀ ਹੋਵੇ ਹੈ ਇੰਨੇ ਚਿਰ ਬਾਅਦ, ਪਤਾ ਵੀ ਨਹੀਂ ਸੀ ਕਿ ਮਿਲਣਾ ਦੁਬਾਰਾ ਕਿ ਨਹੀਂ ਮਿਲਣਾ, ਤੇ ਛੋਟੇ ਭਾਈ ਨੂੰ ਮਿਲਦੀ ਹੋਵੇ, ਬੰਦੇ ਦਾ ਜਿਗਰ ਪਾਟ ਜਾਂਦਾ ਹੈ। ਬਿਲਕੁਲ। ਤੁਹਾਨੂੰ ਤੇ ਨਹੀਂ ਇੰਨਾ ਮਹਿਸੂਸ ਹੁੰਦਾ, ਜਵਾਨੀ ਬਾਰੇ ਬੰਦੇ ਨੂੰ ਕੀ ਮਹਿਸੂਸ ਹੁੰਦਾ, ਲੇਕਿਨ ਭੈਣਾਂ ਨੂੰ ਬੜਾ ਦੁੱਖ ਹੁੰਦਾ ਇਹਨਾਂ ਚੀਜ਼ਾਂ। ਫਿਰ ਫੁੱਫੀ ਦੇ ਘਰ ਵੀ ਗਏ। ਫੁੱਫੀ ਉਹ ਕਿੱਥੇ ਸੀ? ਮਾਮੀਆਂ ਉਟਾਵੜ ਪਿੰਡ ਹੈ। ਉਟਾਵੜ ਉਹ ਵੀ ਅਲਵਰ ਚ ਨਾ? ਹਾਂ, ਉਹ ਅੰਗਰੇਜ਼ੀ ਰਿਆਸਤ ਵਿੱਚ, ਅੰਗਰੇਜ਼ੀ ਇਲਾਕੇ ਚ ਸੀ। ਤੇ ਜ਼ਿਲ੍ਹੇ ਕਿਹੜੇ ਸੀ ਉਹ? ਗੁੜਗਾਵਾਂ ਦੇ ਨਾਲ। ਉਟਾਵੜ ਪਿੰਡ। ਉਹਨਾਂ ਨਾਲ ਵੀ ਕੋਈ ਨਹੀਂ ਹੁਣ ਖਤੋ ਟੈਲੀਫੋਨ ਤੇ ਫੁੱਫੀ ਨਾਲ? ਬਸ ਹੁਣ ਦੇਖੋ ਸਿੱਧੀ ਗੱਲ ਹੈ ਕਿ ਹੁਣ ਜਿਵੇਂ ਜਿਵੇਂ ਔਲਾਦ ਬਦਲੀ ਜਾਂਦੀ ਹੈ ਰਾਬਤਾ ਖਤਮ ਹੋ ਜਾਂਦਾ। ਪਰ ਤੁਹਾਡੇ ਅੰਦਰ ਤਾਂ ਰਿਸ਼ਤੇ ਹੈ ਨਾ, ਹਜੇ ਅਗਲੀ ਨਸਲ ਚ ਨਹੀਂ ਹੋਣੇ। ਫਿਰ ਤੁਹਾਡੀ ਭੈਣ ਉਹ ਕਦੋਂ ਆਈ? ਫਿਰ ਉਹ ਆਈ ਤਕਰੀਬਨ 62 ਦੇ ਨੇੜੇ ਤੇੜੇ। 62 ਤੁਸੀਂ 59 ਚ ਗਏ? ਉਹ 62 ਚ ਆਈ। ਉਹ ਠੀਕ ਸੀ ਘਰ, ਉਹਦਾ ਖੁਸ਼ਹਾਲ ਸੀਗੀ ਜਾਂ ਗੁਜ਼ਾਰਾ ਸੀ? ਉਹ ਬਹੁਤ ਅਮੀਰ ਆਦਮੀ ਸੀ, ਖੁਸ਼ਹਾਲ ਸੀ। ਅੱਛਾ। ਔਰ ਫਿਰ ਅਸੀਂ ਉਹਨਾਂ ਨੂੰ, ਲੇਕਿਨ ਇੱਥੇ ਦਾ ਜਿਹੜਾ ਬੰਦਾ ਹੁੰਦਾ ਨਾ ਕੋਈ, ਉਹ ਇੱਥੇ ਦੇ ਕੱਪੜੇ ਦਾ ਬਹੁਤ ਸ਼ੌਕੀ। ਕੱਪੜਾ ਦਾ? ਹਾਂ, ਕਿਉਂਕਿ ਪਾਕਿਸਤਾਨ ਦਾ ਕੱਪੜਾ ਮਸ਼ਹੂਰ ਹੈ ਨਾ। ਤੇ ਅਸੀਂ ਉਹਨੂੰ 72 ਸ਼ਹਿਰ ਵਿੱਚ ਫਤਿਹਪੁਰ ਮੈਂ ਕਿਹਾ ਭੈਣ ਜਿਹੜਾ ਵੀ ਤੈਨੂੰ ਚੰਗਾ ਲੱਗਦਾ ਹੈ ਉਹਦੇ ਤੇ ਹੱਥ ਰੱਖਣਾ। ਹਾਏ ਵੱਡੀ ਭੈਣ ਸੀ। ਤੇ ਮੇਰੇ ਟੱਬਰ ਦੇ ਹੋਏ ਸੀ ਬਾਂਕੜੇ ਚਾਂਦੀ ਦੇ। ਪਹਿਲਾਂ ਬਾਂਕੜੇ ਹੁੰਦੇ ਸੀ ਚਾਂਦੀ ਦੇ, ਉਹ ਉਹਨੂੰ ਕੱਢ ਕੇ ਦੇ ਤੇ ਲੈ ਭੈਣ ਤੂੰ ਪਾ। ਕਿਆ ਬਾਤ ਹੈ, ਕਿਆ ਬਾਤ। ਛੱਡ ਕੇ ਆਏ ਉਹ ਬਾਰਡਰ ਤੇ। ਇਹ ਨਾਲ ਕੌਣ ਆਇਆ ਸੀ ਉਹਦੇ ਨਾਲ? ਉਹ ਕਿਸੇ ਰਿਸ਼ਤੇਦਾਰ ਦੇ ਨਾਲ ਆਏ ਸੀ। ਫਿਰ ਜਾਣਾ ਪਿਆ ਉਹਨੂੰ? ਜਾਣਾ ਤਾਂ ਪੈਣਾ। ਜਦੋਂ ਗਈ ਹੈ ਫਿਰ ਰਿਸ਼ਤੇਦਾਰ ਵੀ ਨਾਲ ਹੀ ਗਿਆ ਨਾ ਉਹਦੇ। ਮਤਲਬ ਉਦੋਂ ਜਾਣ ਲੱਗਿਆ ਕਿੱਦਾਂ ਦਾ ਮੰਜ਼ਰ ਸੀ? ਹੁਣ ਇੱਥੋਂ ਅਸੀਂ ਤੇ ਇੱਥੋਂ ਦਾ ਮੰਜ਼ਰ ਵੇਖਿਆ। ਰੋਈ ਸੀ? ਤੇ ਰੋਣਾ ਕੋਈ, ਪਰ ਜਦੋਂ ਜਾਣਾ ਹੋਵੇ ਭਾਵੇਂ ਰੋਵੇ ਪਿੱਟੇ, ਕੋਈ ਜਾਣਾ ਤਾਂ ਹੈ। ਕਿਉਂਕਿ ਇਹ ਤੇ ਗਵਰਨਮੈਂਟ ਦਾ ਕੰਮ ਸੀ, ਕੋਈ ਇਹ ਥੋੜਾ ਸੀ ਕਿ ਭਾਈ ਚਲੋ 10 ਦਿਨ ਹੋਰ ਰਹਿ ਲਾ। ਪਿੱਛੇ ਬੱਚੇ ਸੀ? ਬੱਚਿਆਂ ਦੀ ਖੈਰ ਹੁੰਦੀ ਹੈ, ਗਵਰਨਮੈਂਟ ਮਹੀਨਾ ਇੱਕ ਦਿੰਦੀ ਹੈ ਨਾ। ਨਹੀਂ, ਜੇ ਉਹ ਚਾਹਵੇ ਵੀ ਮੈਂ ਰਹਿਣਾ, ਮੈਂ ਨਹੀਂ ਜਾਣਾ, ਕਿਹਾ ਨਹੀਂ ਹੁਣ ਤੁਸੀਂ ਨਹੀਂ ਕਿਹਾ ਵੀ ਰਹਿ ਲੈ ਇੱਥੇ, ਭੈਣ ਨਾ ਆ ਜਾ? ਗਵਰਨਮੈਂਟ ਨਹੀਂ ਨਾ ਰਹਿਣ ਦਿੰਦੀ, ਉਹ ਮਿਆਦ ਦਿੰਦੀ ਹੈ। ਮੈਂ ਕਿਹਾ ਪੱਕਾ ਹੀ ਤੁਸੀਂ ਕਹਿੰਦੇ ਵੀ ਤੂੰ ਇੱਥੇ ਰਹਿ, ਤੂੰ ਨਹੀਂ ਜਾਣਾ? ਹੁਣ ਤੁਸੀਂ ਨਹੀਂ ਕਿਹਾ ਵੀ ਤੂੰ ਇੱਥੇ ਜਾ ਹੀ ਨਾ, ਹਿੰਦੁਸਤਾਨ ਨਹੀਂ ਜਾਣਾ? ਇੱਕ ਤਾਂ ਗਵਰਨਮੈਂਟ ਨਹੀਂ ਛੱਡਦੀ, ਔਰ ਦੂਸਰਾ ਦੇਖੋ ਭੈਣ ਭਰਾ ਦੇ ਕੋਲ ਨਾ ਥੋੜੇ ਦਿਨ ਗੁਜ਼ਾਰੇ, ਜ਼ਿਆਦਾਤਰ ਤਾਲੁਕ ਔਲਾਦ ਨਾਲ ਹੀ ਹੁੰਦਾ। ਔਲਾਦ ਨਾਲ ਰਿਸ਼ਤਾ ਹੁੰਦਾ। ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਹੁਣ ਉਹਦੇ ਬੱਚਿਆਂ ਦਾ ਕੋਈ ਖਬਰ ਨਹੀਂ ਕਿ ਕੀ ਕਰਦੇ ਆ, ਕਿ ਕਿਸ ਹਾਲ ਚ ਹੈ ਭਾਣਜੇ ਤੁਹਾਡੇ? ਬਈ ਮੈਨੂੰ ਤੇ ਖਬਰ ਨਹੀਂ ਹੈ। ਹੁਣ ਮੈਂ ਕੂੜ ਮਾਰੀ ਜਾ, ਮੈਨੂੰ ਕੋਈ। ਬਸੀ ਪਿੰਡ ਹੈ, ਰਿਆਸਤ ਅਲਵਰ ਪਿੰਡ ਬਸੀ। ਚੰਗਾ ਵੱਡਾ ਪਿੰਡ ਸੀ ਇਹ ਵੀ ਜੀ? ਬਸ ਇਹ ਸ਼ਹਿਰ ਇਹਨਾਂ ਦਾ ਪੈਂਦਾ ਸੀ ਅਲਵਰ ਨੇੜੇ ਸੀ ਇਹਨਾਂ ਦੇ? ਅੱਛਾ। ਉੱਥੇ ਸੀ। ਫਿਰ 62 ਚ ਆਪ ਆਈ ਹੈ? ਫੁੱਫੀ ਵੀ ਸਾਡੀ ਆਈ, ਮਾਮਾ ਵੀ ਸਾਡਾ, ਉਂਝ ਮਿਲਦੇ ਰਹੇ ਨਾ। ਉਹ ਅਲੱਗ ਆਏ? ਆਪਣੀ ਥਾਂ ਤੇ ਆਏ ਨੇ। ਫੁੱਫੀ ਕਿਹੜੇ ਸੰਨ ਚ ਆਈ? ਉਹ ਤਕਰੀਬਨ ਆਈ ਸੀ ਬਸ ਇਹਨਾਂ ਦਿਨਾਂ ਚ ਆਈ ਹੈ ਦਰਮਿਆਨ 62 ਜੰਗ ਤੋਂ ਪਹਿਲੇ। ਠੀਕ। ਤੇ ਮਾਮੇ ਤੁਹਾਡੇ ਕਿਹੜੇ ਪਿੰਡ ਚ? ਮਛਰੋਲੀ ਪਿੰਡ ਇੱਕ। ਅੱਛਾ। ਮਛਰੋਲੀ ਸੂੜਾ ਕਾ ਨਾਮ ਇਹ ਹੋ ਜੇ ਸਾਰੇ। ਇਹ ਗੁੜਗਾਵਾਂ ਦੇ ਨਾਲ ਹੀ ਹੈ ਵੀ? ਹਾਂਜੀ। ਗੁੜਗਾਵਾਂ ਤੇ ਹੁਣ ਬੜਾ ਇੰਡਸਟਰੀ ਤੇ ਬਹੁਤ ਉੱਥੇ ਫੈਕਟਰੀਆਂ ਲੱਗ ਗਈਆਂ ਤੇ ਬਹੁਤ ਵੱਡਾ ਸ਼ਹਿਰ ਬਣ ਗਿਆ ਹੋਇਆ। ਸਾਡਾ ਜ਼ਿਲ੍ਹਾ ਗੁੜਗਾਵਾਂ ਸੀ, ਤਹਿਸੀਲ 9 ਸੀ। 9 ਠੀਕ ਹੈ। 9 ਤਹਿਸੀਲ, ਜ਼ਿਲ੍ਹਾ ਗੁੜਗਾਵਾਂ। ਦਿੱਲੀ ਹੈ ਸਾਡਾ 30 ਕੋਪ ਯਾਨੀ 45
ਮੀਲ ਪੈਂਦੀ ਸੀ 45 ਗੁੜਗਾਵਾਂ ਪੈਂਦਾ ਸੀ ਕੋਈ 15 ਕੋ ਯਾਨੀ 22-25 ਹਟਵਾ ਸੀ ਤੁਹਾਡੇ ਹਾਂ ਤੇ ਤਹਿਸੀਲ ਸਾਡੀ ਉਹ ਵਿੱਚ ਹੀ ਸੀ, ਸਮਝ ਲਾ ਕੋਈ 10-5 ਮੀਲ ਦਾ ਫਰਕ। ਤੇ ਤੁਸੀਂ ਫਿਰ ਇੱਕੋ ਦਫਾ ਹੀ ਗਏ? ਹਾਂਜੀ। ਬਾਅਦ ਚ ਨਹੀਂ? ਨਹੀਂ। ਕੋਈ ਹੋਰ ਬੰਦਾ ਤੁਹਾਡੇ ਚੋਂ ਗਿਆ ਉੱਥੇ? ਸਾਡੇ ਵਿੱਚ ਕੋਈ ਨਹੀਂ ਗਿਆ। ਅੱਛਾ। ਤੇ ਭੈਣ ਦੀ ਸ਼ਾਦੀ ਪਹਿਲਾਂ ਹੀ ਹੋਈ ਸੀ ਉਦੋਂ? ਪਹਿਲਾਂ ਹੋਈ। ਉਹ ਠੀਕ ਹੈ। ਤੁਹਾਡੇ ਬਹਿਨੋਈ ਦਾ ਕੀ ਨਾਂ ਹੈ? ਨਜ਼ਰ ਖਾਨ। ਨਜ਼ਰ ਖਾਨ। ਭੈਣ ਦਾ? ਫਾਬੂਲੀ। ਪੁਰਾਣੇ ਨਾਂ ਹੈ। ਪੁਰਾਣੇ ਨਾਂ। ਅੱਛਾ, ਇਹ ਨਾਂ ਬਜ਼ੁਰਗੋ ਇਹ ਸਾਨੂੰ ਹੁਣ ਲੱਗਦੇ ਆ ਨਾਂ ਆਪਣੇ ਵਕਤ ਦੇ ਬਜ਼ੁਰਗਾਂ ਨੇ ਰੱਖੇ, ਸੋਹਣੇ ਨਾਂ ਸਾਰੇ ਆਪਣੇ ਥਾਂ ਤੇ ਆਪਣੇ ਥਾਂ ਤੇ ਜ਼ਮੀਨੀ ਨਾਂ ਸੀ। ਹੁਣ ਰੱਖਦੇ ਕਿਤਾਬਾਂ ਦੇਖਦੇ, ਕਿਤਾਬਾਂ ਫਿਰ ਫਲਾਂ ਕਾਪੀ ਲੈ ਲਓ ਜੀ, ਕਿਹੜੇ ਕਿਹੜੇ ਨਾਂ ਆ ਉਹਨਾਂ ਚ ਲੱਭ ਕੇ ਰੱਖਦੇ, ਨਾ ਮਤਲਬ ਦਾ ਪਤਾ ਹੁੰਦਾ ਨਾ ਕੋਈ ਗੱਲ ਦਾ ਪਤਾ ਹੁੰਦਾ। ਤੇ ਉਹ ਨਾਂ ਬਜ਼ੁਰਗਾਂ ਨੂੰ ਪਤਾ ਹੁੰਦਾ ਸੀ ਅਸੀਂ ਕਿਹੜਾ ਰੱਖਦੇ ਪਏ। ਤੁਹਾਡੇ ਪਿੰਡ ਵਾਲੇ ਆਪਣੀ ਮਰਜ਼ੀ ਨਾਲ ਰਹੇ ਸੀ ਜਾਂ ਉਹਨਾਂ ਨੇ ਹਿੰਦੂ ਸਿੱਖ ਉਹਨਾਂ ਨੇ ਕਿਹਾ ਸੀ ਕਿ ਨਹੀਂ ਤੁਸੀਂ ਰਹੋ, ਜਾਣਾ ਨਹੀਂ, ਜਾਂ ਯਾਸੀਨ ਖਾਨ ਦੀ ਵਜ੍ਹਾ ਨਾਲ ਰਹੇ ਸੀ? ਉਹ ਯਾਸੀਨ ਖਾਨ ਦੀ ਵਜ੍ਹਾ ਨਾਲ, ਕਿਉਂਕਿ ਉਹ ਜਿਨ੍ਹਾਂ ਦੇ ਉਹਨਾਂ ਨਾਲ ਵੀ ਤਾਲੁਕ ਹੁੰਦੇ ਨੇ, ਫਰਜ਼ ਕਰੋ ਜੈਸੇ ਜੇ ਐਮਪੀ ਹੁੰਦਾ ਉਹਦੇ ਤਾਲੁਕ ਹੁੰਦੇ ਨੇ, ਉਹਨਾਂ ਨੂੰ ਜਿਨ੍ਹਾਂ ਦੇ ਅਸਰ ਪੈ ਗਿਆ ਉਹ ਤੇ ਉੱਥੇ ਰੁਕ ਗਏ, ਜਿਨ੍ਹਾਂ ਨੇ ਨਹੀਂ ਮੰਨੀ ਉਹ ਆਪਣੇ ਇੱਧਰ ਆ ਗਏ। ਇਹ ਦੱਸੋ ਹੁਣ ਤੁਹਾਡਾ ਦਿਲ ਕਰਦਾ ਕਿ ਮੈਂ ਦੁਬਾਰਾ ਜਾਵਾਂ, ਆਪਣੇ ਜਿਹੜੇ ਭੈਣ ਹੈ ਤੁਹਾਡੀ, ਭਾਣਜੇ ਹੈ, ਫੁੱਫੀ ਹੈ, ਮਾਮੇ ਹੈ, ਉਹਨਾਂ ਨੂੰ ਮੈਂ ਦੇਖ ਆਵਾਂ ਕਿਸ ਹਾਲ ਚ? ਦਿਲ ਕਰਦਾ? ਦਿਲ ਤੇ ਬੋਤੇਰਾ ਕਰਦਾ, ਲੇਕਿਨ ਇਹ ਜਿਹੜੇ ਆ ਨਾ ਇਹ ਘਰ ਦੀਆਂ ਮਜਬੂਰੀਆਂ ਇਹ ਨਹੀਂ ਜਾਣ ਦਿੰਦੀਆਂ। ਨਾਲੇ ਜਿਹੜਾ ਅਸਲ ਰਿਸ਼ਤਾ ਸੀ ਉਹ ਤੇ ਹੈਗਾ ਨਹੀਂ, ਜਿਹਦੇ ਵਾਸਤੇ ਜ਼ਿਆਦਾ ਦਿਲ ਕਰਦਾ ਹੈ ਨਾ ਉਹ ਤੇ ਹੈਗੀਆਂ ਨਹੀਂ। ਭੈਣ ਹੈ ਨਹੀਂ ਹੈ ਨਾ ਭੈਣ ਨਾ ਫੁੱਫੀ ਵੀ ਨਹੀਂ ਰਹੀ, ਸਭ ਖਤਮ ਹੋ ਗਏ। ਮਾਮੇ ਵੀ ਫੌਤ ਹੋ ਗਏ ਹੋਣੇ? ਮਾਮੇ ਦੇ ਹੁਣ ਪਤਾ ਨਹੀਂ ਬੱਚੇ ਹੋਣੇ, ਕੋਈ ਕਿਵੇਂ ਵਰਦਾ ਕਿਵੇਂ ਨਹੀਂ ਵਰਦਾ, ਅੱਜ ਕੱਲ ਕੋਈ ਆਪਣਿਆਂ ਨੂੰ ਮਿਲਣਾ ਚਾਹੁੰਦਾ ਹੈ। ਚਲੋ ਜੀ, ਅੱਲਾ ਕਰੇ ਜੇ ਤੁਹਾਡਾ ਕਿਤੇ ਚੱਕਰ ਲੱਗੇ ਤਾਂ ਤੁਸੀਂ ਜਾ ਕੇ ਦੇਖ ਕੇ ਆਓ, ਭਾਣਜੇ ਆ। ਤੇ ਜੇ ਸੁਣਦੇ ਪਏ ਹੁਣ ਤੁਹਾਡੇ ਭਾਣਜੇ ਜਾਂ ਤੁਹਾਡੀ ਮਾਮਿਆਂ ਦੇ ਬੱਚੇ ਜਾਂ ਫੁੱਫੀ ਦੇ, ਤੇ ਉਹ ਤੁਹਾਡੇ ਨਾਲ ਰਾਬਤਾ ਕਰ ਸਕਣਗੇ। ਹੁਣ ਜਿਹੜੀ ਸਾਡੀ ਗੱਲਬਾਤ ਹੋਈ ਹੈ ਨਾ ਜੀ, ਇਹ ਉਹ ਦੇਖ ਲੈਣੀ ਉਹਨਾਂ ਨੇ। ਤੇ ਬੜੀ ਅੱਛੀ ਮੁਲਾਕਾਤ ਰਹੀ ਜੀ ਤੁਹਾਡੇ ਨਾਲ ਬਜ਼ੁਰਗੋ, ਬਹੁਤ ਸ਼ੁਕਰੀਆ।